ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਇਸ ਵੇਲੇ ਦੀ ਸਭ ਤੋਂ ਜ਼ਿਆਦਾ ਚਰਚਿਤ ਖਬਰ ਤੋਂ। ਪੰਜਾਬ ਦੀ ਸਿਆਸਤ ਦੇ ਨਾਲ ਵਾਹ ਵਾਸਤਾ ਰੱਖਣ ਵਾਲਾ ਕੀ ਨਿਆਣਾ ਕੀ ਸਿਆਣਾ, ਮੂੰਹ ਦੇ ਉੱਤੇ ਦੋ ਹੀ ਲਫ਼ਜ਼ ਨੇ, ਜਾਂ ਤਾਂ ਮੁੱਖ ਮੰਤਰੀ ਮਾਨ ਤੇ ਜਾਂ ਬਿਕਰਮ ਮਜੀਠੀਆ। ਬਿਕਰਮ ਮਜੀਠੀਆ ਤੋਂ ਸ਼ੁਰੂਆਤ ਕਰ ਲਈਏ, ਕਹਿੰਦੇ 7 ਦਿਨਾਂ ਦਾ ਰਿਮਾਂਡ ਮਿਲ ਗਿਆ ਜੀ। ਬਿਲਕੁਲ ਜੀ, ਬਿਕਰਮ ਮਜੀਠੀਆ ਨੂੰ ਜਿਸ ਦਿਨ ਵਿਜੀਲੈਂਸ ਦੀ ਟੀਮ ਨੇ ਅੰਮ੍ਰਿਤਸਰ ਤੋਂ ਚੱਕਿਆ ਸੀ ਜੀ। ਉਸ ਦਿਨ ਦੀ ਰਾਤ ਉਹਨਾਂ ਨੂੰ ਵਿਜੀਲੈਂਸ ਦੇ ਦਫ਼ਤਰ ਮੋਹਾਲੀ 'ਚ ਕੱਟਣੀ ਪਈ। ਅਗਲੀ ਸਵੇਰ ਉਹਨਾਂ ਨੂੰ ਮੋਹਾਲੀ ਅਦਾਲਤ 'ਚ ਪੇਸ਼ ਕਰਨਾ ਸੀ ਤੇ ਪੇਸ਼ ਕਰਨ ਤੋਂ ਪਹਿਲਾਂ ਬੰਦੇ ਘੱਟ ਤੇ ਪੁਲਿਸ ਵੱਧ ਨਜ਼ਰ ਆਈ ਮੋਹਾਲੀ ਦੇ ਵਿੱਚ ਜੀ। ਮਤਲਬ ਹਰ ਚੌਂਕ 'ਚ, ਹਰ ਚੁਰਾਹੇ 'ਚ, ਹਰ ਸੜਕ ਤੇ, ਚੰਡੀਗੜ੍ਹ ਤੋਂ ਆਉਂਦੀ ਹੋਵੇ, ਪੰਜਾਬ ਤੋਂ ਆਉਂਦੀਆਂ ਹੋਣ, ਜਿਹੜੀ ਵੀ ਸੜਕ ਮੋਹਾਲੀ ਅਦਾਲਤ ਕੰਨੀ ਨੂੰ ਜਾਂਦੀ ਸੀ ਉਹ ਸਾਰੀ ਸੜਕ ਤੇ ਪੁਲਿਸ ਮੁਸਤੈਦੀ ਨਾਲ ਲਾਈ ਹੋਈ ਸੀ। ਡੰਡੇ ਲੈ ਕੇ ਸੜਕਾਂ ਤੇ ਖੜਾਈ ਸੀ, ਗੱਡੀਆਂ ਖੜਾਈਆਂ ਸੀ, ਕਈ ਥਾਵਾਂ ਤੇ ਪਾਣੀ ਪੂਣੀ ਵਾਲੇ ਗੱਡੀਆਂ ਦੇ ਪ੍ਰਬੰਧ ਕੀਤੇ ਸੀ। ਸੋ ਉਹਨਾਂ ਨੂੰ ਇਹ ਸੀ ਕਿ ਅਕਾਲੀ ਦਲ ਦੇ ਲੀਡਰਾਂ ਦਾ ਹੜ ਨਾ ਆ ਜਾਵੇ, ਕਿਤੇ ਵਰਕਰਾਂ ਦਾ ਹੜ ਨਾ ਆ ਜਾਵੇ। ਠੀਕ ਹੈ, ਉਹਨਾਂ ਦੇ ਆਪਣੀ ਪ੍ਰਬੰਧ ਕਰਨੇ ਹੁੰਦੇ, ਪਰ ਦੋ ਤਰ੍ਹਾਂ ਦੇ ਲੋਕ ਅਦਾਲਤ ਮੂਹਰੇ ਇਕੱਠੇ ਹੋਏ। ਠੀਕ ਹੈ, ਇੱਕ ਆਏ ਜਿਹੜੇ ਬਿਕਰਮ ਮਜੀਠੀਆ ਦੇ ਹੱਕ 'ਚ ਸੀ, ਜਿਹੜੇ ਅਕਾਲੀ ਦਲ ਦੇ ਲੀਡਰ ਸੀ, ਵਰਕਰ ਸੀ, ਬਿਕਰਮ ਮਜੀਠੀਆ ਦੇ ਸਮਰਥਕ ਸੀ, ਇੱਕ ਗਿਣਤੀ ਉਹਨਾਂ ਦੀ। ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕੁਝ ਸਮਰਥਕ ਵੀ ਆਏ, ਬਿਕਰਮ ਮਜੀਠੀਆ ਦੇ ਉਲਟ ਭੁਗਤਣ ਵਾਲੇ ਕੁਝ ਲੋਕ ਵੀ ਆਏ। ਸੋ ਟਕਰਾਅ ਦੀ ਸਥਿਤੀ ਵੀ ਉੱਥੇ ਤਣਾਅ ਦੀ ਸਥਿਤੀ ਵੀ ਬਣੀ ਹੋਈ ਸੀ। ਸੋ ਜਿਸ ਕਾਰਨ ਉਸਨੇ ਫਿਰ ਪ੍ਰਬੰਧ ਵੀ ਕੀਤੇ, ਪੁਲਿਸ ਨੇ ਲੋਕ ਅੱਡੋ ਅੱਡੀ ਰੱਖੇ, ਅਕਾਲੀ ਲੀਡਰਾਂ ਨੂੰ ਬੱਸਾਂ 'ਚ ਵੀ ਹੋਇਆ, ਜਾ ਕੇ ਪਰਾਂ ਕਿਤੇ ਲਾਹ ਲੂ ਵੀ ਆਏ ਤੇ ਉਸ ਤੋਂ ਬਾਅਦ ਫਿਰ ਅੰਦਰ ਜਾਣ ਦੇ ਲਈ ਵੀ ਬਕਾਇਦਾ ਰੱਸੀਆਂ ਰੁੱਸੀਆਂ ਲਾ ਕੇ ਰਸਤਾ ਅੱਡ ਬਣਾਇਆ ਸੀ। ਚਲੋ ਆਪਣੇ ਦਫ਼ਤਰ 'ਚੋਂ ਜਿੱਥੇ ਰਾਤ ਕੱਟੀ ਸੀ ਬਿਕਰਮ ਮਜੀਠੀਆ ਨੇ ਵਿਜੀਲੈਂਸ ਦੇ ਦਫ਼ਤਰ 'ਚ, ਉੱਥੋਂ ਲਿਆ ਕੇ ਅੰਦਰ ਅਦਾਲਤ 'ਚ ਪੇਸ਼ ਕਰਤਾ ਜੀ। ਜਦੋਂ ਪੇਸ਼ ਕੀਤਾ ਤੇ ਉੱਥੇ ਕਹਿੰਦੇ ਜੀ ਕਿ 540 ਕਰੋੜ ਦਾ ਮਾਮਲਾ ਹੈ ਜੀ, ਜਿਹੜਾ ਹਿਸਾਬ ਕਿਤਾਬ ਸਾਨੂੰ ਸਮਝ ਨਹੀਂ ਆ ਰਿਹਾ। ਬਿਕਰਮ ਮਜੀਠੀਆ ਦੇ ਰਿਕਾਰਡ ਕੁਝ ਹੋਰ ਕਹਿੰਦਾ ਹੈ, ਆਮਦਨ ਦੇ ਸਰੋਤ ਕੁਝ ਹੋਰ ਕਹਿੰਦੇ ਨੇ, ਜਿਹੜੀ ਸਟੇਟਮੈਂਟਾਂ ਨੇ ਕੁਝ ਹੋਰ ਕਹਿੰਦੀਆਂ ਨੇ, ਜਿਹੜੇ ਰਿਟਰਨਾਂ ਦਾਖਲ ਕੀਤੀਆਂ ਨੇ ਇਨਕਮ ਟੈਕਸ ਦੀਆਂ ਕੁਝ ਹੋਰ ਕਹਿੰਦੀਆਂ ਨੇ। ਆ 540 ਕਰੋੜ ਹੈ ਜੀ, ਇਹਦੇ ਵਿੱਚ ਕਹਿੰਦੇ ਉਹ ਨਹੀਂ ਸਮਝ ਆ ਰਿਹਾ ਕਿੱਥੋਂ ਆਇਆ ਕੀ ਆਇਆ, ਇਹਦਾ ਹਿਸਾਬ ਕਿਤਾਬ ਜਾਣਨਾ ਜੀ। ਇਸ ਲਈ ਸਾਨੂੰ 12 ਦਿਨ ਦਾ ਰਿਮਾਂਡ ਦੇ। ਠੀਕ ਹੈ ਜੀ। ਤੇ ਉੱਥੇ ਅੰਦਰ ਬਹਿਸ ਹੋਈ ਦੋਵੇਂ ਵਕੀਲਾਂ ਮੁਗਲਾਂ ਦੀ, ਚੰਗੀ ਦੋਵੇਂ ਧਿਰਾਂ ਦੀਆਂ ਦੀ, ਤੇ ਬਹਿਸ ਤੋਂ ਬਾਅਦ ਆਖਰ ਮਤਲਬ ਕਿ ਉਹ ਜਿਹੜਾ ਵਕੀਲ ਸਰਕਾਰੀ ਵਕੀਲ ਸੀਗੇ ਜਿਹਨਾਂ ਉਹਨਾਂ ਨੇ ਇਹ ਵੀ ਦਮ ਭਰਿਆ ਕਿ ਜਦੋਂ ਇਹ MLA ਸੀ ਤਦ ਤੱਕ ਤਾਂ 161 ਕਰੋੜ ਦਾ ਹਿਸਾਬ ਨਹੀਂ ਮਿਲਦਾ, ਮੰਤਰੀ ਬਣਨ ਤੋਂ ਬਾਅਦ 236 ਕਰੋੜ ਹੋਰ ਵਿੱਚ ਐਡ ਹੋ ਗਿਆ, ਉਹਦਾ ਹਿਸਾਬ ਨਹੀਂ ਮਿਲਦਾ। ਸੋ ਇਹ ਸਿੱਧੇ ਹਿਸਾਬ ਉਹ ਨੇ, ਉਹ ਤੋਂ ਬਿਨਾਂ ਕੁੱਲ ਮਿਲਾ ਕੇ 540 ਕਰੋੜ ਬਣਦਾ ਜਿਹਦਾ ਅਸੀਂ ਹਿਸਾਬ ਇਕੱਤਰ ਕਰਨਾ ਹੈ। ਇਸ ਲਈ ਸਾਨੂੰ 12 ਦਿਨ ਦਾ ਰਿਮਾਂਡ ਦਿੱਤਾ ਜਾਵੇ ਜੀ। ਪਰ ਸਾਰੀ ਅੰਦਰ ਵਾਲੀ ਜ਼ਿਲ੍ਹਾ ਦੇ ਵਿੱਚ ਵੀ ਵੈਸੇ ਪਰ ਤਾਂ ਇੱਕ ਵੱਖਰਾ ਵੀ ਨੁਕਤਾ ਸੀ ਕਿ ਜੇ ਇਹੋ ਜਿਹੀ ਕੋਈ ਅਦਾਲਤੀ ਜ਼ਿਲ੍ਹਾ ਹੋਵੇ, ਠੀਕ ਹੈ, ਉੱਥੇ ਰਿਕਾਰਡਿੰਗ ਨਹੀਂ ਕਰ ਦਿੱਤੀ ਜਾਂਦੀ, ਕੈਮਰੇ ਲੈ ਕੇ ਜਾਣ ਦੀ ਆਗਿਆ ਨਹੀਂ ਹੁੰਦੀ, ਅਖਬਾਰੀ ਪੱਤਰਕਾਰਾਂ ਨੂੰ ਜਾਂ ਟੀਵੀ ਚੈਨਲ ਦੇ ਪੱਤਰਕਾਰਾਂ ਨੂੰ ਬਿਨਾਂ ਰਿਕਾਰਡਿੰਗ ਤੋਂ ਉੱਥੇ ਬੈਠ ਕੇ ਗੱਲ ਸੁਣਨ ਦੀ ਮਨਜ਼ੂਰੀ ਹਮੇਸ਼ਾ ਰਹਿੰਦੀ ਹੈ। ਜੀ ਜੀ ਬਿਲਕੁਲ। ਪਰ ਇਸ ਵਾਰ ਉਹ ਵੀ ਅੰਦਰ ਨਹੀਂ ਵੜਨ ਦਿੱਤੇ। ਠੀਕ ਹੈ। ਇਸ ਲਈ ਕੀ ਸਰਕਾਰ ਨੂੰ, ਮੈਨੂੰ ਨਹੀਂ ਪਤਾ ਇਹ ਕੀ ਪਹਿਲਾਂ ਸੀਗਾ, ਕੱਲੀ ਸੁਣਵਾਈ ਨਹੀਂ ਦੇਖਣੀ ਹੁੰਦੀ ਪੱਤਰਕਾਰਾਂ ਨੇ, ਉੱਥੇ ਬੈਠ ਕੇ ਉਹਨਾਂ ਨੇ ਸਾਰਾ ਮਾਹੌਲ ਵੀ ਸਮਝਣਾ ਹੁੰਦਾ ਕਿ ਕੀ ਹੈ ਨਾ, ਚਿਹਰਿਆਂ ਦੀ ਵੀ ਕੋਈ ਭਾਸ਼ਾ ਹੁੰਦੀ ਹੈ। ਸੋ ਇਸ ਗਿਆ, ਪਰ ਫਿਰ ਵੀ ਸਾਰੀ ਜ਼ਿਲ੍ਹਾ ਦੇ ਵਿੱਚ ਮਤਲਬ ਲੱਭਿਆ ਜਾਂਦਾ ਰਿਹਾ ਕਿ ਬਈ ਕਿਤੇ ਤਾਂ ਹੋਊਗਾ ਕਿ ਇਹ ਮਨੀ ਜਿਹੜੀ 540 ਕਰੋੜ ਹੈ ਜੀ, ਇਹ ਡਰੱਗ ਮਨੀ ਹੈ ਕਿ ਪੂਰੇ ਪੰਜਾਬ ਨੂੰ ਤਾਂ ਇਹੀ ਦੱਸਿਆ ਜਾ ਰਿਹਾ ਜੀ। ਕੇਜਰੀਵਾਲ ਤੋਂ ਲੈ ਕੇ ਭਗਵੰਤ ਮਾਨ ਤੋਂ ਹੁੰਦਿਆਂ ਹੋਇਆਂ 5-7 ਮੰਤਰੀ ਜਿੰਨੇ ਹੁਣ ਤੱਕ ਬੋਲੇ, ਆਮ ਆਦਮੀ ਪਾਰਟੀ ਦੇ ਜੋ ਪੇਜ ਬੋਲ ਰਹੇ ਨੇ, ਉਹ ਤਾਂ ਇਹ ਕਹਿ ਰਹੇ ਨੇ ਕਿ ਡਰੱਗ ਮਨੀ ਹੈ ਜੀ। ਜੇ ਡਰੱਗ ਮਨੀ ਹੈ ਤਾਂ ਤੁਹਾਡੀ FIR 'ਚ ਵੀ ਨਹੀਂ ਸੀ, FIR 'ਚ ਨਹੀਂ ਤਾਂ ਹੁਣ ਅੰਦਰ ਵੀ ਨਹੀਂ ਹੈਗੀ, ਜ਼ਿਲ੍ਹਾ 'ਚ ਵੀ ਨਹੀਂ ਹੈਗੀ। ਐਸੇ ਪ੍ਰਵੀਨ ਜੀ, ਬਿਕਰਮ ਮਜੀਠੀਆ ਜਿਸ ਸਿਆਸਤ 'ਚ ਆਉਂਦੇ ਨੇ ਉਸ ਸਮੇਂ ਦੀ ਅਕਾਲੀ BJP ਦੀ ਰਾਜ ਦੀ ਸਰਕਾਰ 'ਚ ਕਿਹੜਾ ਲੋਕਾਂ ਨਾਲ ਘੱਟ ਵਧੀਕੀ ਹੋਈ ਹੈ। ਬਿਲਕੁਲ ਜੀ, ਉਹ ਤਾਂ ਉਹਦੇ ਵਿੱਚ ਰਹੇ ਨੇ। ਤੇ ਜੇ ਮੈਂ ਕਹਿੰਦਾ ਇਹ ਡਰੱਗ ਮਨੀ ਨਹੀਂ ਵੀ, ਇਹ ਵੈਸੇ ਹੀ ਮਨੀ ਕਮਾਈ ਹੈ, ਤਾਂ ਵੀ ਇਹ ਛੋਟਾ ਮਾਮਲਾ ਨਹੀਂਗਾ 540 ਕਰੋੜ ਦਾ। ਫਿਰ ਤੁਸੀਂ ਉਸੇ ਆਧਾਰ ਤੇ ਕਾਰਵਾਈ ਚਲਾ ਲਓ ਜੀ ਕਿ ਲਓ ਜੀ ਅਸੀਂ ਬੜਾ ਭ੍ਰਸ਼ਟਾਚਾਰ ਦਾ ਮਾਮਲਾ ਫੜ ਲਿਆ। ਜੇ ਸੱਚਮੁੱਚ ਇਹ ਭ੍ਰਸ਼ਟਾਚਾਰ ਦਾ ਮਾਮਲਾ, ਜੇ ਸੱਚਮੁੱਚ ਡਰੱਗ ਮਨੀ ਦਾ ਮਾਮਲਾ, ਫਿਰ ਡਰੱਗ ਮਨੀ ਲਿਖਦੇ ਕਿਉਂ ਨਹੀਂ ਗਏ? ਆਪਾਂ ਕੱਲ ਵੀ ਗੱਲ ਕਰ ਰਹੇ ਸੀ, ਜੇ ਕੇਜਰੀਵਾਲ ਜਨਤਕ ਸਟੇਜਾਂ ਤੋਂ ਇਹ ਗੱਲ ਕਹਿ ਰਹੇ ਨੇ ਕਿ ਸਰਕਾਰੀ ਗੱਡੀਆਂ 'ਚ ਢੋਂਦਾ ਸੀ ਜੀ ਬਿਕਰਮ ਮਜੀਠੀਆ, ਨਾਮ ਨਹੀਂ ਲੈ ਰਹੇ, ਸਭ ਨੂੰ ਪਤਾ ਕਿ ਉਹਦਾ ਜ਼ਿਕਰ ਕਰ ਰਹੇ ਹੋ ਤੁਸੀਂ, ਹੈ ਨਾ। ਫਿਰ ਤੁਸੀਂ ਕਹਿ ਰਹੇ ਹੋ ਜੀ ਕਿ ਉਹਦੇ ਘਰੇ ਆ ਕੇ ਅੰਤਰਰਾਸ਼ਟਰੀ ਤਸਕਰ ਰਹਿੰਦੇ ਸੀ। ਫਿਰ ਭਗਵੰਤ ਮਾਨ ਕਹਿ ਰਹੇ ਨੇ ਕਿ ਆਹ ਫੜ ਲਿਆ, ਬੜੇ ਵੀ ਫੜੇ ਜਾਣਗੇ। ਮੰਤਰੀ ਇਕੱਲਾ ਬਿਆਨ ਕਰ ਰਿਹਾ ਜੀ, ਇਹ ਐਂ ਕਮਾਇਆ ਜੀ ਪੈਸਾ ਚਿੱਟਾ ਵੇਚ ਕੇ ਪੁੱਤਾਂ ਦੀਆਂ ਲਾਸ਼ਾਂ ਤੇ।
ਬਈ ਜੇ ਸਾਰਾ ਕੁਝ ਤੁਹਾਨੂੰ ਪਤਾ, ਤੁਸੀਂ ਗਵਾਹ ਬਣ ਜਾਓ, ਸਹੀ। ਸਰਕਾਰੀ ਗਵਾਹੀ ਦਿਓ ਤੇ ਅਗਲੇ ਨੂੰ ਚੱਕ ਕੇ ਅੰਦਰ ਕਰਾਓ। ਬਾਹਰ ਬੋਲਣਾ ਤੇ ਕਾਗਜ਼ੀ ਪੱਤਰੀ ਕੁਝ ਹੋਰ ਦਿਖਾਉਣਾ, ਇਹ ਲੋਕਾਂ ਨੂੰ ਮੂਰਖ ਬਣਾਉਣ ਦੀ ਪ੍ਰਕਿਰਿਆ ਠੀਕ ਹੈ। ਸੋਸ਼ਲ ਮੀਡੀਆ ਤੇ ਆਧਾਰ ਬਣਾ ਕੇ ਤੁਸੀਂ ਲੋਕਾਂ ਦੇ ਵਿੱਚ ਗੱਲ ਫੈਲਾ ਸਕਦੇ ਹੋ, ਦੁਵਿਧਾ ਚ ਰਹੋ, ਪਰ ਜਦੋਂ ਕਾਨੂੰਨੀ ਨੁਕਤਿਆਂ ਨੂੰ ਦੇਖਿਆ ਜਾਵੇ ਤਾਂ ਉੱਥੇ ਫੇਰ 540 ਕਰੋੜ ਦਾ ਕੱਲਾ ਮਨੀ ਲਾਂਡਰਿੰਗ ਦਾ ਮਾਮਲਾ, ਤੇ ਜੇ ਮਨੀ ਲਾਂਡਰਿੰਗ ਦਾ ਅੱਜ ਨਹੀਂ ਤਾਂ ਕੱਲ ਈਡੀ ਆ ਜੂਗੀ ਇਹਦੇ ਵਿੱਚ ਜੀ। ਤੇ ਇਸ ਲਈ ਕੁੱਲ ਮਿਲਾ ਕੇ ਹੁਣ ਇਹ ਸਾਰਾ ਹਿਸਾਬ ਕਿਤਾਬ ਸਮਝਣ ਦੇ ਲਈ 7 ਦਿਨਾਂ ਦਾ ਰਿਮਾਂਡ ਮਿਲਿਆ ਜੀ, 12 ਦਿਨ ਦਾ ਮੰਗਿਆ ਠੀਕ ਹੈ। ਤੇ ਅਦਾਲਤ ਨੇ 7 ਦਿਨ ਦਾ ਰਿਮਾਂਡ ਦਿੱਤਾ। ਹੁਣ 7 ਦਿਨ ਦੇ ਰਿਮਾਂਡ ਤੋਂ ਬਾਅਦ 2 ਜੁਲਾਈ ਨੂੰ ਮੁੜ ਕੇ ਪੇਸ਼ ਕੀਤਾ ਜਾਊਗਾ, ਤੇ ਤਦ ਤੱਕ ਦੇਖਦੇ ਹਾਂ ਜੀ ਕੀ ਮਨਾ ਲੈਂਦੇ ਨੇ, ਕੀ ਸਮਝਾ ਲੈਂਦੇ ਨੇ, ਕੀ ਬੁੱਝ ਲੈਂਦੇ ਨੇ। ਇਹ ਹੁਣ ਵਿਜੀਲੈਂਸ ਦੇ ਉੱਤੇ ਪੰਜਾਬ ਸਰਕਾਰ ਤੇ। ਹੁਣ ਤੱਕ ਨਾ ਸਾਰੇ ਪੋਲੀਟੀਕਲ ਲੋਕਾਂ ਨੂੰ, ਲੀਡਰਾਂ ਨੂੰ, ਸਿਆਸਤਦਾਨਾਂ ਨੂੰ ਇੱਕ ਨਾ ਸ਼ੇਰ ਥਿਆਇਆ ਜੀ ਲੱਭਿਆ ਜੀ। ਉਹ ਕਹਿੰਦੇ ਨੇ ਕਿ ਇਧਰ ਉਧਰ ਕੀ ਬਾਤ ਮਤ ਕਰ, ਇਹ ਬਤਾ ਕਾਫਲਾ ਕਿਉਂ ਲੁੱਟਾ। ਇਹ ਬੜਾ ਅੱਜ ਕੱਲ੍ਹ ਮਸ਼ਹੂਰ ਹੋ ਰਿਹਾ, ਹਰ ਕੋਈ ਭਗਵੰਤ ਮਾਨ ਨੂੰ ਟੈਗ ਕਰਕੇ ਇਹ ਗੱਲ ਕਹਿ ਦਿੰਦਾ, ਪਰ ਅਸਲ ਦੇ ਵਿੱਚ ਸ਼ਰਮਾ ਜੀ ਗੱਲ ਜਿਹੜੀ ਆ ਉਹ ਇਹੀ ਹੈ ਜਿਹੜੀ ਤੁਹਾਡੀ ਤਫਸੀਲ ਦੇ ਵਿੱਚ ਤੱਤਸਾਰ ਨਿਕਲਦਾ ਵੀ ਤੁਸੀਂ ਸਿਆਸੀ ਗੱਲਾਂ ਨਾ ਕਰੋ, ਤੁਹਾਡਾ ਕੰਮ ਨਜ਼ਰ ਆਉਣਾ ਚਾਹੀਦਾ। ਤੁਸੀਂ ਜਿਹੜੇ ਐਲੀਗੇਸ਼ਨ ਲਾਉਣੇ ਆ ਉਹ ਐਲੀਗੇਸ਼ਨ ਦੀ ਗਰਾਊਂਡ ਤੇ ਅਦਾਲਤ ਦੇ ਵਿੱਚ ਉਹਦਾ ਮੁਕਾਮ ਕੋਈ ਬਣਨਾ ਦਿਖਦਾ ਚਾਹੀਦਾ। ਰੀਲਾਂ ਪਾ ਕੇ, ਪ੍ਰੈਸ ਕਾਨਫਰੰਸਾਂ ਕਰਕੇ ਇਹਦੇ ਨਾਲ ਕੀ ਹੋ ਜਾਊਗਾ? ਇਹ ਤਾਂ ਤੁਸੀਂ ਕੰਮ ਪਿਛਲੇ 7-8 ਸਾਲਾਂ ਤੋਂ ਕਰੀ ਜਾਂਦੇ ਹੋ। ਉਹੀ ਕਿਸੇ ਪਿੱਟੇ ਜਿਹੜੇ ਤੁਹਾਡੇ ਡਾਇਲੋਗ ਨੇ ਉਹੀ ਲੋਕ ਸੁਣ ਰਹੇ ਨੇ ਵਾਰ-ਵਾਰ।